17,500 ਲੋਕ ਸੋ ਫਾਰ ਮਿਡਲ ਈਸਟ ਨੂੰ ਛੱਡ ਕੇ, ਅਮਰੀਕੀ ਸਿਟੀਜ਼ਨ ਉਹ ਛੱਡ ਕੇ ਜਿਹੜੇ ਉਹ ਆ ਚੁੱਕੇ ਹੈਗੇ ਆ। ਡਿਲਨ ਜੌਨਸਨ ਇਹ ਯੂਐਸ ਸਟੇਟ ਡਿਪਾਰਟਮੈਂਟ ਦੇ ਅਧਿਕਾਰੀ ਆ। ਉਹਨਾਂ ਨੇ ਇਹ ਜਿਹੜਾ ਉਹ ਦੱਸਿਆ ਵੀ 17,500 ਅਮਰੀਕਨਜ਼ ਯੂਐਸ ਦੇ ਵਿੱਚ ਫਰਵਰੀ 28 ਤੋਂ ਬਾਅਦ ਹੁਣ ਤੱਕ ਆਏ ਆ। ਤੇ ਕਹਿੰਦੇ ਮੰਗਲਵਾਰ ਨੂੰ ਹੀ 8,500 ਲੋਕ ਉਹਨਾਂ ਚੋਂ ਇੱਕੋ ਦਿਨ ਦੇ ਵਿੱਚ ਆਏ ਆ। ਇਹ ਜਿਹੜਾ ਪਤਾ ਲੱਗ ਰਿਹਾ ਮਿਡਲ ਈਸਟ ਦੇ ਵਿੱਚ ਜਿਹੜੇ ਲੋਕ ਫਸੇ ਆ, ਕੁਝ ਦੁਬਈ ਦੇ ਵਿੱਚ, UAE ਦੇ ਵਿੱਚ, ਅਬੂ ਧਾਬੀ 'ਚ, ਉਹ ਲੱਖਾਂ ਹੀ ਡਾਲਰ ਪ੍ਰਾਈਵੇਟ ਜੈਟਸ ਵਾਲਿਆਂ ਨੂੰ ਦੇਣ ਨੂੰ ਰਾਜੀ ਨੇ ਵੀ ਭਾਈ ਸਾਡੇ ਕੋਲ ਲੱਖਾਂ ਹੀ ਡਾਲਰ ਲੈ ਲਓ ਤੇ ਸਾਨੂੰ ਕਿਸੇ ਤਰੀਕੇ ਇੱਥੋਂ ਕੱਢ ਦਿਓ, ਸਾਨੂੰ ਸਾਡੇ ਮੁਲਕ ਤੱਕ ਜਿਹੜਾ ਉਹ ਪਹੁੰਚਾ ਜਿਹੜਾ ਉਹ ਦਿਓ। ਸੋ ਇਹ ਹੁਣ ਚੀਜ਼ ਚੱਲ ਰਹੀ ਆ। ਉਧਰ ਮਾਗਾ ਦੇ ਵਿੱਚ ਕੌਨਫਲਿਕਟ ਜਿਹੜਾ ਇਹਨਾਂ ਦਾ, ਦਰਾਰਾਂ ਜਿਹੜੀਆਂ ਉਹ ਵੱਧ ਰਹੀਆਂ ਆ। ਟਰੰਪ ਦਾ ਬੇਸ, ਕਿਉਂਕਿ ਰਾਸ਼ਟਰਪਤੀ ਟਰੰਪ ਨੇ ਆਪਣੇ ਕੈਂਪੇਨ 'ਚ ਕਿਹਾ ਆਈ ਐਮ ਪ੍ਰੈਜ਼ੀਡੈਂਟ ਆਫ ਪੀਸ, ਆਈ ਐਮ ਕੈਂਡੀਡੇਟ ਆਫ ਪੀਸ, ਨੋ ਨਿਊ ਵਾਰਸ, ਨੋ ਫੋਰਐਵਰ ਵਾਰਸ, ਮੇਰੀ ਪਰਸਨੈਲਿਟੀ ਵਾਰਸ ਦੇ ਉਲਟ ਵਾਲੀ ਆ। ਤੇ ਆਪ ਜਿਹੜੀਆਂ ਆ ਹੁਣ ਜਿਹੜੀ ਇੱਕ ਹਿਸਾਬ ਦੇ ਨਾਲ ਵੱਡੀ ਲੜਾਈ ਜਿਹੜੀ ਉਹ ਛੇੜ ਬੈਠੇ ਹੈਗੇ ਆ। ਸੋ ਇਹਨਾਂ ਦੇ ਆਪਣੇ ਬੇਸ ਦੇ ਵਿੱਚ ਵੀ ਨਿਰਾਸ਼ਾ ਜਿਹੜੀ ਆ ਟਰੰਪ ਹੁਣਾਂ ਦੇ ਇਹਨਾਂ ਐਕਸ਼ਨਸ ਨੂੰ ਲੈ ਕੇ ਹੋ ਰਹੀ ਆ। ਟਰੰਪ ਦਾ ਬੇਸ ਜਿਹੜਾ ਕਿਤੇ ਨਾ ਕਿਤੇ ਬਿਟਰੇਡ ਵੀ ਮਹਿਸੂਸ ਜਿਹੜਾ ਉਹ ਕਰ ਰਿਹਾ ਹੈਗਾ ਆ। ਖਾਸ ਕਰਕੇ ਉਦੋਂ ਜਦੋਂ 6 ਅਮਰੀਕੀ ਆਲਰੇਡੀ ਜਿਹੜੇ ਆ ਉਹ ਅਮਰੀਕਾ ਦੇ ਝੰਡਿਆਂ ਦੇ ਕਫਨ ਦਾ ਵਿੱਚ, ਕੈਸਕਟਸ ਦੇ ਵਿੱਚ ਵਾਪਸ ਜਿਹੜੇ ਉਹ ਆਏ ਆ। ਉਹਨਾਂ ਦੀ ਮੌਤ ਜਿਹੜੀ ਉਹ ਹੋਈ ਹੈਗੀ ਆ। ਉਧਰ ਇੰਡੀਆ ਨੇ ਹੁਣ ਇੰਡੀਆ ਵੀ ਇਸ ਗੱਲ ਤੋਂ ਐਂਗਲ 'ਚ ਆ ਗਿਆ ਨਾ, ਜਿਹੜਾ ਉਹਨਾਂ ਦਾ ਆਇਰਿਸ ਡੀਨਾ ਜਿਹੜਾ ਵਾਰਸ਼ਿਪ ਸੀਗੀ ਈਰਾਨ ਦੀ, ਉਹ ਉੱਥੇ ਪਹੁੰਚੀ ਹੋਈ ਸੀ। ਇੰਡੀਆ ਦੀ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਨੇ ਉਹਨਾਂ ਕਲੇਮਸ ਨੂੰ ਰਿਜੈਕਟ ਕੀਤਾ ਆ, ਨਾ ਕੀਤੀ ਆ ਵੀ ਉਹਨਾਂ ਨੇ US ਨੇਵੀ ਨੂੰ ਆਪਣੇ ਜਿਹੜੇ ਪੋਰਟਸ ਆ ਉਹ ਵਰਤਣ ਦੇ ਲਈ ਆਗਿਆ ਦਿੱਤੀ ਸੀਗੀ US ਨੇਵੀ ਨੂੰ। ਸੋ ਈਰਾਨ ਦੇ ਉਲਟ ਵਾਰ ਦੇ ਵਿੱਚ ਸੋ ਉਹਨਾਂ ਨੇ ਨਾ ਕਰ ਦਿੱਤੀ ਆ। ਥੋੜੇ ਦਿਨ ਪਹਿਲਾਂ ਇੱਕ ਮੈਟ ਗੇਟਸ ਜਿਹੜੇ ਸਾਬਕਾ ਰਿਪਰੈਜ਼ੈਂਟੇਟਿਵ ਆ, ਉਹ ਇੱਕ ਸਾਬਕਾ ਮੇਜਰ ਦੀ ਇੰਟਰਵਿਊ ਕਰ ਰਹੇ ਸੀ, ਜਿਹਦੇ ਵਿੱਚ ਉਸ ਸਾਬਕਾ ਮੇਜਰ ਨੇ ਇਹ ਦਾਅਵਾ ਕਰ ਦਿੱਤਾ ਸੀਗਾ ਵੀ ਅਮਰੀਕਾ ਦੇ ਜਿਹੜੇ ਆਲੇ ਦੁਆਲੇ ਬੇਸਿਸ ਆ ਉਹਨਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਿਆ ਆ, ਜਿਹਦੇ ਕਰਕੇ ਜਿਹੜੇ ਹਾਰਬਰ ਵੀ ਸੀਗੇ, ਜਿਨ੍ਹਾਂ ਬੰਦਰਗਾਹਾਂ ਦੇ ਉੱਤੇ ਇਹਨਾਂ ਦੇ ਨੇਵੀ ਵਾਲੇ ਸੀਗੇ, ਉਹਨਾਂ ਨੂੰ ਵੀ ਨੁਕਸਾਨ ਪਹੁੰਚਿਆ, ਜਿਸ ਕਰਕੇ ਇੰਡੀਆ ਦੀਆਂ ਜਿਹੜੀਆਂ ਪੋਰਟਸ ਆ, ਉਹਨਾਂ ਦੀਆਂ ਬੰਦਰਗਾਹਾਂ ਆ, ਉਹਨਾਂ ਨੂੰ ਅਮਰੀਕਾ ਦੀ ਨੇਵੀ ਦੇ ਦੁਆਰਾ ਵਰਤਿਆ ਜਿਹੜਾ ਜਾ ਰਿਹਾ ਹੈ। ਸੋ ਉਸ ਦੇ ਬਾਬਤ ਇਹਨਾਂ ਨੇ ਇਹ ਜਿਹੜਾ ਉਹ ਦਾਅਵਾ ਰਿਜੈਕਟ ਕੀਤਾ ਇੰਡੀਆ ਦੀ ਐਕਸਟਰਨਲ ਅਫੇਅਰਸ ਨੇ, ਮਿਨਿਸਟਰੀ ਨੇ, ਵੀ ਨਹੀਂ ਅਸੀਂ US ਦੀ ਨੇਵੀ ਨੂੰ ਆਪਣੇ ਜਿਹੜੇ ਪੋਰਟਸ ਆ ਉਹਨਾਂ ਦੀ ਵਰਤੋਂ ਨਹੀਂ ਜਿਹੜੀ ਉਹ ਕਰਨ ਦਿੱਤੀ ਹੈਗੀ। ਜਦ ਕਿ ਆਪਾਂ ਦੇਖਿਆ ਵੀ ਇੰਡੀਅਨ ਓਸ਼ਨ ਦੇ ਵਿੱਚ ਹੀ ਈਰਾਨ ਦਾ ਜਿਹੜਾ ਵਾਰਸ਼ਿਪ ਸੀਗਾ ਆਇਰਿਸ ਡੀਨਾ, ਉਸ ਨੂੰ ਸਬਮਰੀਨ ਦੇ ਨਾਲ ਟੋਰਪੀਡੋ ਕਰਕੇ ਜਿਹੜਾ ਉਹ ਮਾਰ ਦਿੱਤਾ ਗਿਆ ਸੀ, ਡੁਬਾ ਜਿਹੜਾ ਉਹ ਦਿੱਤਾ ਗਿਆ ਸੀ ਸਬਮਰੀਨ ਅਟੈਕ ਤੇ ਜਿਹੜੇ ਉਹ ਨਾਲ। ਸੋ ਲਗਾਤਾਰ ਜਿਹੜਾ ਹਰਜੋਤ ਸਿੰਘ ਜੀ ਇਸ ਦੇ ਵਿੱਚ ਚੀਜ਼ਾਂ ਅਨਫੋਲਡ ਹੋ ਰਹੀਆਂ ਆ, ਚੀਜ਼ਾਂ ਜਿਹੜੀਆਂ ਆ ਉਹ ਵੱਧ ਰਹੀਆਂ ਆ। ਈਰਾਨ ਦੇ ਦੁਆਰਾ ਖਾਸ ਕਰਕੇ ਆ ਜਿਹੜੀ ਹੁਣ ਟਰਕੀ ਵਾਲੇ ਪਾਸੇ ਨੂੰ ਮਿਜ਼ਾਈਲ ਜਿਹੜੀ ਸੁੱਟੀ ਗਈ ਸੀ, ਉਸ ਨੂੰ ਲੈ ਕੇ ਵੀ ਜਿਹੜੀ ਸਿਚੁਏਸ਼ਨ ਐਸਕਲੇਟ ਜਿਹੜੀ ਉਹ ਹੋ ਜਾਣੀ ਸੀਗੀ। ਜੇ ਉਹ ਟਰਕੀ ਦੇ ਉੱਤੇ ਇਸ ਦਾ ਕਹਿ ਲਓ ਵੀ ਮਿਜ਼ਾਈਲ ਜਿਹੜੀ ਉਹ ਡਿੱਗ ਜਾਂਦੀ ਤਾਂ ਫਿਰ ਉਹ ਨਾਟੋ ਦੇ ਉੱਤੇ ਹਮਲੇ ਦੇ ਤੌਰ ਦੇ ਉੱਤੇ ਉਸ ਨੂੰ ਦੇਖਿਆ ਜਿਹੜਾ ਉਹ ਜਾਣਾ ਸੀ। ਸੋ ਰੀਜਨਲ ਕੌਨਫਲਿਕਟ ਜਿਹੜਾ ਇਸ ਟਾਈਮ ਲਗਾਤਾਰ ਵੱਧ ਰਿਹਾ ਆ, ਚੱਲ ਰਿਹਾ ਆ, ਤੇ ਸੀਜ਼ ਫਾਇਰ ਦੀ ਅਜੇ ਕੋਈ ਸੰਭਾਵਨਾ ਜਿਹੜੀ ਉਹ ਨਜ਼ਰ ਨਹੀਂ ਆ ਰਹੀ ਹੈਗੀ। ਜੀ